ਦੁਨੀਆ ਦੇ ਇਤਿਹਾਸ ਵਿੱਚ ਕੁਝ ਇਹੋ ਜਿਹੇ ਬੇਮਿਸਾਲ ਸ਼ਹੀਦ ਜਿਨ੍ਹਾਂ ਨੇ ਆਪਣੇ ਧਰਮ ਦੀਆਂ ਨੀਹਾਂ ਨੂੰ ਆਪਣੇ ਖੂਨ ਨਾਲ ਮਜ਼ਬੂਤ ਕੀਤਾ ਅਤੇ ਆਪਣੇ ਅਸੂਲਾਂ ਅਤੇ ਧਰਮ ਬਦਲੇ ਇਹੋ ਜਿਹਾ ਇਤਿਹਾਸ ਰਚਿਆ ਕਿ ਧਰਤੀ ਇਹੋ ਜਿਹੇ ਸੂਰਮੇ ਦੁਬਾਰਾ ਨਾ ਜੰਮ ਸਕੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਨੇ ਹਿੰਦ ਦੀ ਰਾਖੀ ਵਾਸਤੇ ਆਪਣੇ ਤਨ ਦੀ ਚਾਦਰ ਪਾ ਦਿੱਤੀ ਅਤੇ ਉਹਨਾਂ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਆਪਣੇ ਗੁਰੂਆਂ ਨਾਲ ਇੰਨਾ ਪਿਆਰ ਸੀ ਕਿ ਜਦ ਭਾਈ ਮਤੀ ਦਾਸ ਨੂੰ ਸ਼ਹੀਦ ਕਰਨ ਲੱਗੇ ਤਾਂ ਜੱਲਾਦ ਨੇ ਪੁੱਛਿਆ, ਭਾਈ ਮਤੀ ਦਾਸ ਆਪਣੀ ਆਖਰੀ ਖੁਆਇਸ਼ ਦੱਸ, ਅਸੀਂ ਤੇਰੇ ਜਿਸਮ ਨੂੰ ਆਰੇ ਨਾਲ ਚੀਰਨ ਲੱਗੇ ਹਾਂ। ਭਾਈ ਮਤੀ ਦਾਸ ਜੀ ਨੇ ਆਖਿਆ, ਹਾਂ ਮੇਰੀ ਇੱਕ ਖੁਆਇਸ਼ ਜ਼ਰੂਰ ਹੈ, ਕੋਈ ਦੁਨਿਆਵੀ ਖੁਆਇਸ਼ ਨਹੀਂ ਹੈ ਅਤੇ ਨਾ ਹੀ ਮੈਨੂੰ ਕੋਈ ਦੁਨਿਆਵੀ ਚੀਜ਼ ਚਾਹੀਦੀ ਹੈ ਅਤੇ ਨਾ ਹੀ ਮੈਂ ਕਿਸੇ ਨੂੰ ਮਿਲਣਾ ਚਾਹੁੰਦਾ ਹਾਂ, ਪਰ ਮੇਰੀ ਇੱਕ ਖੁਆਇਸ਼ ਜ਼ਰੂਰ ਹੈ ਕਿ ਜਦ ਮੇਰੇ ਸੀਸ 'ਤੇ ਆਰਾ ਚੱਲੇ ਤਾਂ ਮੇਰਾ ਮੁੱਖ ਮੇਰੇ ਸਤਿਗੁਰੂ ਵੱਲ ਹੋਵੇ। ਇਹੋ ਜਿਹਾ ਬੇਮਿਸਾਲ ਇਤਿਹਾਸ ਇਹਨਾਂ ਨੇ ਰਚ ਦਿੱਤਾ। ਦਾਸ ਭੁਪਿੰਦਰ ਸਿੰਘ ਲਵਲੀ ਮੇਰੇ ਨਾਲ ਨੇ ਨਾਸਰ ਢਿੱਲੋਂ। ਪੰਜਾਬੀ ਲਹਿਰ ਦੀ ਟੀਮ ਇਸ ਵੀਡੀਓ ਰਾਹੀਂ ਵਿਖਾਏਗੀ ਭਾਈ ਮਤੀ ਦਾਸ, ਭਾਈ ਸਤੀ ਦਾਸ ਦਾ ਜਨਮ ਸਥਾਨ ਅਤੇ ਦੇਵਾਂਗੇ ਇਹਨਾਂ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ। ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦਾ ਜਨਮ ਪਿੰਡ ਘਰਿਆਲਾ ਜੋ ਚਕਵਾਲ ਤੋਂ 6 ਕਿਲੋਮੀਟਰ ਦੂਰ ਕਟਾਸ ਰਾਜ ਵਾਲੀ ਸੜਕ ਜ਼ਿਲ੍ਹਾ ਚਕਵਾਲ ਵਿੱਚ ਭਾਈ ਪਰਾਗਾ ਜੀ ਦੇ ਖਾਨਦਾਨ ਵਿੱਚ ਹੋਇਆ। ਭਾਈ ਪਰਾਗਾ ਜੀ ਬਹੁਤ ਦਲੇਰ ਤੇ ਪਹਿਲਵਾਨ ਸਨ। ਪਿੰਡ ਵਿੱਚ ਹੀ ਨਹੀਂ ਬਲਕਿ ਪੂਰੇ ਇਲਾਕੇ ਵਿੱਚ ਇਹਨਾਂ ਵਰਗਾ ਸੂਰਵੀਰ ਬਹਾਦਰ ਨਹੀਂ ਸੀ। ਗੁਰੂ ਹਰਗੋਬਿੰਦ ਜੀ ਨੇ ਜਦ ਫੌਜ ਬਣਾਉਣ ਦਾ ਐਲਾਨ ਕੀਤਾ ਤੇ ਭਾਈ ਪਰਾਗਾ ਜੀ ਗੁਰੂ ਸਾਹਿਬ ਅੱਗੇ ਆਪਣੀ ਸੇਵਾ ਪੇਸ਼ ਕੀਤੀ। ਗੁਰੂ ਸਾਹਿਬ ਨੇ ਇਹਨਾਂ ਨੂੰ ਇੱਕ ਦਸਤੇ ਦਾ ਜਥੇਦਾਰ ਬਣਾਇਆ, ਜਿਸ ਕਰਕੇ ਭਾਈ ਪਰਾਗਾ ਦਾ ਪੂਰਾ ਖਾਨਦਾਨ ਗੁਰੂ ਘਰ ਨਾਲ ਜੁੜ ਗਿਆ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੱਦੀ ਸੰਭਾਲੀ ਤੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਅਤੇ ਇਹਨਾਂ ਦਾ ਪੂਰਾ ਖਾਨਦਾਨ ਦਰਸ਼ਨਾਂ ਨੂੰ ਆਇਆ। ਦਰਸ਼ਨ ਕਰਕੇ ਇਹਨਾਂ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਪਲਟਾ ਆਇਆ ਕਿ ਫਿਰ ਗੁਰੂ ਘਰ ਨਾਲ ਹੀ ਸਾਰੀ ਜ਼ਿੰਦਗੀ ਜੁੜੇ ਰਹੇ। ਗੁਰੂ ਘਰ ਨਾਲ ਪ੍ਰੇਮ ਕਰਕੇ ਹੀ ਗੁਰੂ ਜੀ ਨੇ ਤੁਹਾਨੂੰ ਦੀਵਾਨ ਦੀ ਉਪਾਧੀ ਬਖਸ਼ੀ ਤੇ ਵੱਡੀ ਜ਼ਿੰਮੇਵਾਰੀ ਦਿੱਤੀ। ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਜੀ ਨਾਲ ਹੀ ਉਸ ਸਮੇਂ ਦੀ ਹਕੂਮਤ ਨਾਲ ਧਾਰਮਿਕ ਆਜ਼ਾਦੀ ਦੀ ਰੱਖਿਆ ਬਾਰੇ ਗੱਲਬਾਤ ਕਰਨ ਵਾਸਤੇ ਗਏ ਸਨ, ਪਰ 11 ਨਵੰਬਰ 1675 ਦੀ ਸਵੇਰ ਨੂੰ ਚਾਂਦਨੀ ਚੌਕ ਵਿਖੇ ਜ਼ਾਲਮ ਹਕੂਮਤ ਨੇ ਧਰਮ ਦੀ ਰੱਖਿਆ ਕਰਦਿਆਂ ਹੋਇਆਂ ਸ਼ਹੀਦ ਕਰ ਦਿੱਤਾ। ਜਿਸ ਜਗ੍ਹਾ ਉੱਪਰ ਗੁਰੂ ਜੀ ਦੀ ਸ਼ਹਾਦਤ ਹੋਈ ਉੱਥੇ ਅੱਜ ਵੀ ਗੁਰਦੁਆਰਾ ਸੀਸਗੰਜ ਸਾਹਿਬ ਮੌਜੂਦ ਹੈ ਅਤੇ ਬਾਕੀ ਸ਼ਹੀਦਾਂ ਦੇ ਯਾਦ ਵਿੱਚ ਅੱਜ ਵੀ ਉਹਨਾਂ ਦੇ ਨਾਂ 'ਤੇ ਇੱਕ ਚੌਕ ਬਣਾਇਆ ਗਿਆ ਹੈ। ਨਮਸਕਾਰ ਜੀ, ਸਤਿ ਸ੍ਰੀ ਅਕਾਲ। ਮੈਂ ਜੀ ਰਵਿੰਦਰ ਕੁਮਾਰ ਛਿੱਬਰ ਇਸ ਵਕਤ ਘਰਿਆਲੇ ਵਿੱਚ ਬਾਬਾ ਪਰਾਗਾ ਸਾਹਿਬ ਦੀ ਥੱਲੀ 'ਤੇ ਮੌਜੂਦ ਹਾਂ। ਮੇਰੇ ਫਾਦਰ ਭਾਈ ਜਗਤ ਸਿੰਘ, ਮੇਰੇ ਦਾਦਾ ਜੀ ਦਾ ਨਾਂ ਸੀ ਭਾਈ ਸੂਰਤ ਸਿੰਘ, ਮੇਰੇ ਪਰਦਾਦਾ ਜੀ ਦਾ ਨਾਂ ਸੀ ਭਾਈ ਹੀਰਾ ਸਿੰਘ ਔਰ ਉਹਨਾਂ ਦੇ ਪਿਤਾ ਜੀ ਦਾ ਨਾਂ ਸੀ ਭਾਈ ਅਮੀਰ ਸਿੰਘ। ਅਸੀਂ ਇਸ ਵਕਤ ਬਾਬਾ ਪਰਾਗਾ ਜੀ ਸਾਹਿਬ ਦੀ 12ਵੀਂ 13ਵੀਂ ਪੀੜ੍ਹੀ ਜਾ ਰਹੇ ਹਾਂ ਜੀ। 1947 ਦੇ ਵਿੱਚ ਪਾਰਟੀਸ਼ਨ ਹੋਈ ਅਤੇ ਸਾਰੇ ਲੋਕ ਜਿਹੜੇ ਇੱਥੋਂ ਮੇਰੇ ਵਾਲਦ ਸਾਹਿਬ ਔਰ ਸਾਡੀ ਸਾਰੀ ਕੁੰਬਾ ਜਿਤਨੇ ਅਸੀਂ ਮੁਜਹਾਲ ਫੈਮਲੀਜ਼ ਹਾਂ ਉਹ ਚਲੇ ਗਏ, ਹਿੰਦੁਸਤਾਨ ਚਲੇ ਗਏ ਔਰ ਉੱਥੇ ਦੇ ਹਾਲਾਤ ਵਾਕਿਆਤ ਨੂੰ ਵੇਖ ਕੇ ਮੇਰੇ ਪਿਤਾ ਜੀ ਭਾਈ ਜਗਤ ਸਿੰਘ ਉਸ ਸਾਰੀ ਫੈਮਿਲੀ ਨੂੰ ਛੋੜ ਕੇ, ਆਪਣੇ ਖਾਨਦਾਨ ਨੂੰ ਛੋੜ ਕੇ ਵਾਪਸ ਆ ਗਏ ਅਤੇ ਇੱਥੇ ਆ ਕੇ ਉਹਨਾਂ ਨੇ ਦੁਬਾਰਾ ਆਪਣੇ ਆਪ ਨੂੰ ਮੇਨਟੇਨ ਕੀਤਾ ਔਰ ਘਰਿਆਲਾ ਦੇ ਵਿੱਚ ਆ ਕੇ ਉਹਨਾਂ ਨੇ ਫਿਰ ਆਪਣੀ ਨਵੇਂ ਸਿਰੇ ਤੋਂ ਜ਼ਿੰਦਗੀ ਦੀ ਸ਼ੁਰੂਆਤ ਜਾਰੀ ਕੀਤੀਆਂ। ਅੱਛਾ, ਜਿੱਥੇ ਜੀ ਇਹ ਘਰਿਆਲੇ ਥੱਲੀ ਮੌਜੂਦ ਹੈ ਬਾਬਾ ਪਰਾਗਾ ਸਾਹਿਬ ਦੀ, ਸਾਰੇ ਲੋਕ ਜਿਹੜੇ ਨੇ ਸਾਡੇ ਨਾਲ ਬੜਾ ਕੋਆਪਰੇਟ ਕਰਦੇ ਹਨ ਔਰ ਇਹਦੇ ਜਿਹੜਾ ਤਕੱਦਸ ਹੈ ਉਸ ਦੇ ਬਾਰੇ ਕੋਈ ਅੱਜ ਤੱਕ ਐਸਾ ਇਸ਼ੂ नहीं है। और मेरी ये पाकिस्तान गवर्नमेंट के भी और इंडिया गवर्नमेंट वास्ते भी ये रिक्वेस्ट है कि जिस तरह डेलीगेशन जत्थे ननकाना साहब आते हैं, कटास राज आते हैं, पंजा साहब आते हैं, उन्होंने इस थली के वास्ते घरियाले के वीज़े भी जारी किए जान ताकि वो इत्थे आके अपने आबाओ अजदाद के थली ते मत्था टेक सकन।
ਪੰਜਾਬ ਦਾ ਇਤਿਹਾਸ ਅਤੇ ਮਾਂ ਬੋਲੀ ਪੰਜਾਬੀ ਨਾਲ ਜੁੜੇ ਸਾਡੇ ਇਸ ਚੈਨਲ ਪੰਜਾਬੀ ਲਹਿਰ ਨੂੰ ਫੇਸਬੁੱਕ, YouTube ਤੇ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕੇ।